ਉਹ 4 ਬਾਲੇ ਲੈਂਦੇ ਆ ਇਦਾਂ ਦੇ ਆ ਚੀਜ਼ ਨਹੀਂ ਲਾਂਦੇ ਇਹ ਗੋੜੀ 2 ਇੰਚ ਆ ਕਾਬਲੇ ਅੱਗੇ ਕਰ ਦਿਓ ਅੱਛਾ ਠੀਕ ਹੈ ਜੀ ਤੇ ਫਿਰ ਵਜ਼ਨ ਸਾਰਾ ਪਿੱਛੇ ਚੱਲ ਜਾਣਾ ਤਾਂ ਗੱਲ ਇਹ ਨਹੀਂ ਸੀ ਪਰ ਨਹੀਂ ਉਹ ਝਾਂਜਾ ਚੱਲਿਆ ਇੱਕ ਦਿਨ ਗੱਡੇ ਨੂੰ ਹੋਇਆ ਸੀ ਤੇ ਆ ਤੁਹਾਡੇ ਸਾਹਮਣੇ ਆ ਵੇਲਾ ਸਰੋਂ ਵੱਖਰੇ ਜੰਮੀ ਹੋਈ ਆ ਤੇ ਚਟਾਲਾ ਐਡਾ ਸੋਹਣਾ ਵੱਖਰੇ ਜੰਮਿਆ ਹੈ ਹੁਣ ਜਮਾ ਘਾਟਾ ਹੈ ਐਦਾਂ ਲੰਬੀ ਮਾਰ ਤਾਂ ਨਿਗਾ ਫਿਰ ਆ ਸਾਰਾ ਜਿਹੜਾ ਹਰਾ ਹਰਾ ਇਹ ਚਟਾਲਾ ਹੀ ਆ ਇਦਾਂ ਬਿਸਮਿਲ੍ਲਾ ਮੈਂ ਕਹਿੰਦਾ ਹੈ ਵੀ ਦੇਸੀ ਆ ਬਾਜੇ ਬੰਦੇ ਦੇਸੀ ਆ ਇਹ ਲਾ ਕਿੱਲਾ ਦੇਸੀ ਆ ਹਾਈ ਬ੍ਰੈਡ ਆ ਨਾ ਜਿਹੜੀ ਉਹ ਪਰਾਂ ਲੱਗੀ ਸੀ अस्सलाम वालेकुम जी सियाने कहते भी ठठियारां दी गागर चौंदी रहिंदी नहीं समझ आई मैं समझा दिना भी ठठियार सादे आ जिहड़े पित्तल दे भांडे बनाते हैं उन्होंने भी वो लोगों नूं तां बना के नवीं गागरां दिंदे ते जिहड़ी घर पई हुंदी आ ना वो किसी ना किसी पासों चौंदी हुंदी ते इह जिहड़ा साडा जिमीदारां दा हिसाब आ इह भी इदां ही हुंदा भी इन्हां दे ना कोई औजार किसी ना कोई सारे पासों चूल बिंगी हुंदी आ कदी टोके मशीन दी होगी कदी किसी रेड़े दी होगी किसी गड्डे दी होगी इदां रहिंदा ही आ काम साडी ना रेड़ी बल्द लिआंदा सी बड़ा सोहना बल्द मैं लिया के ते दिखाना तुहानूं भी वो रेड़ी पुरानी सी बल्द नवां सी ते बल्द उंज कद काठ वाला बेल वाला बल्द सी ते वो पिछले पासों रेड़ी वज के ना ते बल्द खे खराबा हो गया उहदा ते दिल च आई भी यार रेड़ी नवीं बनाने पूरे पाकिस्तान दे विच ना जी रेड़ियां कित्थे दियां मशहूर आ ये तुहानूं असीं अज दसदे आ ते रेड़ियां दा कारीगर जिहड़ी जिस बंदे ने रेड़ी बनाई आ वो भी तुहानूं दिखाने आ भी वो किहड़ा कारीगर उस्ताद जी आयो इधर जी भाई आजा उस्ताद नौशेर जी पूरे पाकिस्तान जी रेड़ियां मामू कांजन दियां मशहूर आ शुरू ला तो असीं जदों दी होश संभाली आ ना रेड़ियां जिहड़ियां मशहूरी आ वो मामू कांजन दी आ भी मामू कांजन दे विच रेड़ियां टाप दियां बनदियां हुंदियां ते इह साडे उस्ताद नौशेर साहब ते नाल इन्हां दे शागिर्द आ वसीम साहब ते इन्हां ने सानूं कह लो भी एक तोहफा बना के दिखाया बड़ी मेहनत करके भी कह लो तुसीं रेड़े दा रेड़ा ते गड्डे दा गड्डा इदां दा रेड़ा बनाया भी इहनूं गड्डे दा गड्डा भी एडी बेल वाला एडा चौड़ा बनाया अच्छा एक बार तां तुहानूं रेड़ा पूरा दिखा दईए भी दस के भी किदां दा बनया है आ हेठ उत्तले पासे पत्तरियां लाइयां हेठां रंग बल्कि उस्ताद ही दसणगे उस्ताद जी इहदे च की तुहाडी रेड़ी च की खास गल आ ਖਾਸ ਗੱਲ ਹੈ ਜੀ ਇਹਦਾ 72 ਬਿਲਕੁਲ ਬਰਾਬਰ ਰਹਿੰਦਾ ਵਾ ਜਾਨਵਰ ਤੰਗ ਨਹੀਂ ਹੁੰਦਾ ਅੱਛਾ ਜੀ ਬਿਲਕੁਲ ਇਹਨੂੰ ਤੁਸੀਂ ਹੱਥ ਨਾਲ ਫੜ ਕੇ ਖੜੋ ਜਾਓ ਬਿਲਕੁਲ ਜਿਵੇਂ ਤਕੜੀ 'ਚ ਵਜ਼ਨ ਤੁਲਿਆ ਹੁੰਦਾ ਇਦਾਂ ਹੋਊ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਲੱਕੜੀ ਸੁਕਾ ਕੇ ਲਾਉਂਦੇ ਆ ਕਿਉਂਕਿ ਇਹਦੇ ਵਿੱਚ ਨਾ ਦਰਜਾਂ ਕੋਈ ਸ਼ੈ ਨਹੀਂ ਹੁੰਦੀ ਹਾਂ ਹਾਂਜੀ ਇਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਮੈਨੂੰ 18 ਸਾਲ ਹੋ ਗਏ ਜੀ ਕੰਮ ਕਰਦੇ ਲੱਕੜੀ ਤੇ ਦਾ ਮਾਮੂ ਕਾਂਜਾਂ ਚ ਰੇੜੇ ਜਦੋਂ ਬਣਦੇ ਪਏ ਆ ਉਹ ਕਿੰਨਾ ਟਾਈਮ ਹੋ ਗਿਆ ਇਹ ਤਾਂ ਤਕਰੀਬਨ 50 ਸਾਲ ਤੋਂ ਬਣਦੇ ਪਏ 50 ਸਾਲ ਤੋਂ ਜੀ ਮਾਮੂ ਕਾਂਜਾਂ ਦੇ ਵਿੱਚ ਰੇੜੇ ਬਣ ਰਹੇ ਆ ਤੇ ਤੁਸੀਂ ਇੱਕ ਗੱਲ ਤੇ ਗੌਰ ਨਹੀਂ ਕੀਤਾ ਅਗਲੇ ਪਾਸੋਂ ਆ ਕੇ ਦਿਖਾਇਓ ਜੀ ਆ ਫੱਟਾ ਐਡਾ ਚੌੜਾ ਫੱਟਾ ਬੰਦੇ ਟਰਾਲਿਆਂ ਨੂੰ ਲਾਉਂਦੇ ਆ ਜਿਹੜਾ ਫੱਟਾ ਰੇੜੀ ਨੂੰ ਪੌਣੇ 2 ਇੰਚ ਆ ਚੌੜਾ ਦੇਖ ਕੇ ਪੌਣੇ 2 ਇੰਚ ਹਾਂ ਤੇ ਉਤਲੇ ਪਾਸੇ ਇਦਾਂ ਲਿਆ ਕੇ ਪੱਤਰੀ ਇਹ ਪੱਤਰੀ ਦਾ ਜੀ ਆਮ ਰੇੜੀਆਂ ਤੇ ਨਹੀਂ ਹੁੰਦੀ ਇਹ ਹੁੰਦੀ ਨਹੀਂ ਲਵਾਉਂਦੇ ਹੀ ਨਹੀਂ ਕੋਈ ਲਵਾਉਂਦੇ ਨਹੀਂ ਅੱਛਾ ਵਸੀਮ ਸਾਹਿਬ ਤੁਸੀਂ ਸਾਨੂੰ ਇੱਕ ਵਾਰੀ ਮੋਟਾ ਰੇੜੀ ਦਾ ਦੱਸੋ ਤੁਰ ਫਿਰ ਕੇ ਵੀ ਤੁਸੀਂ ਕਿਹੜੀ ਖਾਸ ਗੱਲ ਪਾਈ ਆ ਇਦਾਂ ਬੋਲ ਕੇ ਦੱਸੀ ਜਾਓ ਵੀ ਲੱਕੜ ਦਾ ਪਹਿਲਾਂ ਦੱਸੋ ਕਾਹਦੀ ਲੱਕੜ ਪਾਈ ਆ ਇਹ ਲੱਕੜ ਭਾਈ ਜੀ ਟੋਟਲ ਟਾਲੀ ਦੀ ਲੱਕੜ ਲੱਗੀ ਆ ਟਾਲੀ ਦੀ ਹਾਂਜੀ ਟੋਟਲ ਟਾਲੀ ਔਰ ਅੱਛੀ ਟਾਲੀ ਦੀ ਲੱਕੜ ਲਾਈ ਇਹਨੂੰ ਅੱਛਾ ਬਾਕੀ ਇਨਸ਼ਾਅੱਲਾ ਤਾਲਾ ਰੇੜੀ ਤੁਸੀਂ ਚਲਾਓਗੇ ਅੱਛਾ ਟਾਲੀ ਦੀ ਲੱਕੜ ਪਾਈ ਆ ਹੋਰ ਦੱਸ ਹੋਰ ਗੱਲ ਤਫਸੀਲ ਦੱਸਣੀ ਪੂਰੀ ਹਿੱਸਾ ਹਾਈਲੈਕਸ ਵਾਲਾ ਪਾਇਆ ਇਹਨੂੰ ਜੀ ਅੱਛਾ ਜੀ ਪਾਇਨਟਾ ਹਿੱਸਾ ਸਾਦੇ ਆ ਜੀ ਆ ਜਿਹੜੇ ਟਾਇਰ ਨਾ ਜੀ ਆਮ ਸਾਡੇ ਰੇੜਿਆਂ ਨੂੰ ਨਾ 14 ਦੇ ਹੁੰਦੇ ਆ ਤੇ ਇਹ ਟਾਇਰ 16 ਦੇ ਆ ਹੱਬਾ ਜਾਪਾਨੀ ਆ ਧੂਰਾ ਜਿਹੜਾ ਇਹ ਧੂਰਾ ਉਹਨੂੰ ਪਾਉਂਦੇ ਆ ਲੂਮਾ ਨੂੰ ਹਾਂਜੀ ਲੂਮਾ ਵਾਲੀ ਲੂਮਾ ਨੂੰ ਇਹ ਧੂਰਾ ਪਾਇਆ ਹੁੰਦਾ ਤੇ ਉਹ 12 ਕਿਲੋ ਨਾਲੀ ਵਾਲਾ 12 ਕਿਲੋ ਨਾਲੀ ਵਾਲਾ ਹੋਰ ਇਹਦੇ ਵਿੱਚ ਜੀ ਬਾਲਾ ਇਹਨੂੰ ਡਬਲ ਪਾਇਆ ਜੀ ਹਰ ਸ਼ੈ ਯਾਨੀ ਕਿ ਮਜ਼ਬੂਤ ਕਿਸਮ ਦੀ ਪਾਈ ਆ ਵੀ ਇਨਸ਼ਾਅੱਲਾ ਤਾਲਾ ਕੋਈ ਅੱਛੇ ਚਾਲ ਖੂਬਸੂਰਤੀ ਹਾਂ ਸੋਹਣੀ ਤਾਂ ਲੱਗਦੀ ਫਿਰ ਇਹਦਾ ਰੋੜਨ ਦੇ ਵਿੱਚ ਨਾ ਜੀ ਹੌਲੀ ਪਈ ਆ ਇਦਾਂ ਇੱਟਾਂ ਦੇ ਉੱਤੇ ਤਾਂ ਥੋੜਾ ਜਿਹਾ ਜ਼ੋਰ ਲੱਗ ਗਿਆ ਹੈ ਹੌਲੀ ਆ ਮਨ ਜੋਨ ਜੀ ਰੈਲੀ ਲੈ ਫੁੱਲ ਵਰਗੀ ਉਹ ਮਾੜਾ ਜੀ ਜਿਹੜਾ ਇਦਾਂ ਦੀ ਮਾੜੀ ਸ਼ੈ ਮਾੜਾ ਔਜ਼ਾਰ ਹੁੰਦਾ ਨਾ ਉਹ ਬਹੁਤਾ ਜ਼ਾਨ ਕਰਾ ਦਿੰਦਾ ਬੰਦਾ ਬਚਦਾ ਸਿਆਣੇ ਕਹਿੰਦੇ ਵੀ ਜੱਟ 50 ਨਹੀਂ ਸਹਿੰਦਾ 5 ਨਹੀਂ ਸਹਿੰਦਾ 50 ਸਹਿੰਦਾ ਉਹ ਜਿੱਥੇ ਥੋੜਾ ਜਿਹਾ ਜ਼ਾਨ ਹੋਵੇ ਨਾ ਉਹ ਠੀਕ ਨਹੀਂ ਕਰਾਣਾ ਵੀ ਸਵੇਰੇ ਕਰਾ ਲਾਂਗੇ ਤੇ ਉਹ ਕੰਮ ਲੰਬਾ ਹੋ ਜਾਂਦਾ ਬਾਬਾ ਅਛੂ ਬਾਕੀ ਮਾਮੂ ਕਾਂਜੇ ਦੀ ਰੇੜੀ ਮਸ਼ਹੂਰ ਰੇੜੀਆਂ ਇਹ ਮਸ਼ਹੂਰ ਆ
ਤੇ ਹੌਲੀ ਰੇੜੀ ਤਾਂਦਲੇ ਦੀ ਸੂਰਤ ਬਹੁਤ ਚੰਗੀ ਰੇੜੀ ਬਣਾਉਂਦੇ ਨੇ। ਇੱਥੇ ਮੇਰੇ ਕੋਲ ਲੱਗੇ ਆ ਫੇ ਹੁੱਕਾ ਪੀੜੇ ਆਖਰੀ ਤਰੀਕ ਆ ਜੀ ਲੈ ਨਾਲੇ ਖੰਗੀ ਜਾਂਦਾ ਨਾਲੇ ਬੀਬੀ ਦੱਸ ਵੀ ਤੈਨੂੰ ਇਹ ਆਪਣਾ ਰੇੜੀ ਤੇਰੇ ਪਸੰਦ ਆਈ? रेडी बिल्कुल पसंद है जी, बहुत अच्छी रेडी। ਤੂੰ ਤਾਂ ਦੇਖੀ ਨਹੀਂ ਹੈ, ਦਿਖਾਈ ਤਾਂ ਤੈਨੂੰ ਮੈਂ ਹੋਣਾ। आम नहीं, मैं सारी आमदनी देख रही हूँ तो पक्की लेने। ਅੱਛਾ ਇਹ ਬਾਬਾ ਅੱਛੂ ਆ ਜੀ, ਸਾਡਾ ਲੋਹਾਰ ਆ ਸੇਪੀ ਵਾਲਾ ਤੇ ਸਾਡੇ ਘਰ ਦਾ ਜੀ ਆ, ਸਾਡਾ ਬਜ਼ੁਰਗ ਆ जी। ਹਾਂ। ਅੱਗੇ ਮੰਗਾ ਮਲਵਾਰਾ ਲੇਕਿਨ ਹਜ਼ਾਰਾਂ ਨਾਲ ਇਹਨਾਂ ਦੀ ਨਹੀਂ ਸਾਰੀ ਖੇੜੀ ਇਹਦੀ ਹੁਣ ਟੋਕਾ ਮਸ਼ੀਨ ਪੱਟਿਆ ਹੋਇਆ ਉਹ ਠੀਕ ਕਰਨ ਆਇਆ ਸੀ। हाँ जी, हाँ जी। ਅਜੇ ਥੋੜੀ ਜਿਹੀ ਗਲਤੀ हाँ ਹੈ टोका ਅੱਛਾ ਇਹਦੇ ਉੱਤੇ ਰੰਗ ਲਾਣਾ ਹਾਂ ਵੀ ਆ ਜ਼ੰਗ ਨਾ ਲੱਗੇ, जंग ना लगे। ਇਹ ਲਾ ਲਾਂਗੇ ਆਪਾਂ ਇੱਥੇ ਲਾ ਲਾਂਗੇ। ਅੱਛਾ ਬਾਬਾ ਅੱਛੂ ਜਿਹੜੀ ਤੁਹਾਡੇ ਠੋਕ ਠੋਕ ਲੱਗੀ ਰਹਿੰਦੀ ਆ हाँ जी, ਉਹ ਉਹਦੇ ਉੱਤੇ ਉਹ ਕੀ ਉਹਨੂੰ ਸਾਦੇ ਆ आरन थे। ਆਰਨ ਦੇ ਉੱਤੇ ਤੇ ਇਹ ਜਿਵੇਂ ਕਹਿੰਦੇ ਆ ਨਾ ਇਹ ਜਹਾਜ਼ ਜਿਹੜੇ ਉੱਤੇ ਉੱਡਦੇ ਆ ਨਾ, ਜਿਹੜੇ ਜਹਾਜ਼ ਦੇ ਡਰਾਈਵਰ ਹੁੰਦੇ ਆ ਨਾ ਵੀ ਉਹਨਾਂ ਦੇ ਨਾ ਕਹਿੰਦੇ 40 ਸਾਲ ਤੋਂ ਬਾਅਦ ਕੰਨ ਸਾਥ ਛੱਡ ਜਾਂਦੇ हाँ ਤੇ ਬਈ ਜਿਹੜਾ ਤੁਸੀਂ ਠੋਕ ਠੋਕ ਕਰਦੇ ਆ हाँ जी। ਤੇ ਤੁਹਾਡੇ ਵੀ ਕੰਨਾਂ ਤੇ ਪਤ ਪੈਂਦਾ ਅਸਰ? साढ़े तो हजे तक कोई नहीं पिया, 60 साल की उम्र हो गई, 40 साल हो गए काम कर। ਵਾਹ ਵਾਹ ਸਿਆਣੇ ਕਹਿੰਦੇ ਆ ਵੀ ਠਠਿਆਰਾਂ ਦੇ ਕਬੂਤਰ ਸ਼ੀ ਕੀਤਿਆਂ ਨਹੀਂ ਉੜਦੇ, ठीक किता नहीं हो। ਵੀ ਲਵਾਰਾਂ ਦੇ ਜਿਹੜੇ ਕਬੂਤਰ ਹੁੰਦੇ ਆ ਨਾ ਉਹ ਠੋਕ ਠੋਕ ਤੇ ਨਹੀਂ ਉੜਦੇ ਤੇ ਸ਼ੀ ਕੀਤਿਆਂ ਉੜਦੇ ਆ ਇਹ ਉਹ ਗੱਲ। ਰੇੜੀ ਪਸੰਦ ਆਈ ਤੇਰੇ? बिल्कुल पसंद आई। ਤੇ ਹੁਣ ਚੱਲਿਆ ਸੀ? हाँ जी, हूँ मैं एक बार चलनी। ਅੱਛਾ ਚਲੋ ਠੀਕ ਹੈ ਆਓ ਕੰਮ ਕਾਰ ਵਾਲਾ ਬੰਦਾ ਫਿਰ ਅਸੀਂ ਤਾਂ ਗੱਲਾਂ ਹੀ ਕਰਨੀਆਂ। ਅੱਛਾ ਵਸੀਮ ਸਾਹਿਬ ਜੀ ਇਹ ਜਿਹੜੇ ਮਾਮੂ ਕਾਂਜਨ ਦੀ ਜਿਹੜੀ ਮਸ਼ਹੂਰੀ ਹੋਈ ਆ ਹਾਂਜੀ ਇਹ ਕਦੋਂ ਦੀ ਹੋਈ ਆ ਰੇੜੀ ਦੇ ਵਿੱਚ ਤੇ ਕਿਵੇਂ ਹੋਈ ਹੈ? ਰੇੜੀਆਂ ਪਈ ਜੀ ਲੋਕੀ ਲੈ ਕੇ ਆਉਂਦੇ ਹੋਰ ਇਲਾਕਿਆਂ 'ਚੋਂ ਵੀ, ਲੇਕਿਨ ਆਪਣੀ ਰੇੜੀ ਵਰਗੀ ਹੌਲੀ ਔਰ ਅੱਛੀ ਰੇੜੀ ਕੋਈ ਨਹੀਂ ਕਿਸੇ ਦੀ ਵੀ ਚੱਲਦੀ ਹੈ। ਹਾਂ ਆਪਣੀ ਰੇੜੀਆਂ ਜਾਨਵਰ ਨੂੰ ਤੰਗ ਵੀ ਨਹੀਂ ਕਰਦੀਆਂ ਔਰ ਹੌਲੀਆਂ ਚੱਲਦੀਆਂ ਸਾਡੀਆਂ ਰੇੜੀ। ਤਾਂਦਲੇ ਦੀਆਂ, ਸਾਹੀਵਾਲ ਦੀਆਂ, ਕਮਾਲੀਏ ਦੀਆਂ ਰੇੜੇ ਲੋਕੀ ਲਿਆ ਕੇ ਆਉਂਦੇ ਆ, ਲੇਕਿਨ ਉਹਦਾ ਵੱਤਰ ਬਣਦਾ ਹੀ ਕੋਈ ਨਹੀਂ ਆ ਜਾਨਵਰਾਂ ਦਾ। ਬਣਦਾ ਨਹੀਂ। ਉਹ ਸਾਡੇ ਕੋਲ ਬਾਜ਼ ਕਾਤ ਜ਼ਿਆਦਾ ਰੇੜੀਆਂ ਸੈੱਟ ਵੀ ਕਰਾ ਕੇ ਲੈ ਕੇ ਜਾਂਦੇ ਆ ਆਪਣਾ ਵੱਡਾ ਔਰ ਸੈੱਟ ਵੀ ਕਰਾ ਕੇ ਲੈ ਕੇ ਜਾਂਦੇ ਆ ਔਰ ਆਪ ਬੰਦੇ ਮੂੰਹ ਬੋਲ ਕੇ ਕਹਿੰਦੇ ਵੀ ਮਾਮੂ ਕਾਂਜਨ ਦੀ ਰੇੜੀਆਂ ਮਾਮੂ ਕਾਂਜਨ ਦੀ। ਮਾਮੂ ਕਾਂਜਨ ਸਾਡਾ ਸ਼ਹਿਰ ਹੈ ਜੀ ਤੇ ਮਾਮੂ ਕਾਂਜਨ ਦੀ ਜਿਹੜੀ ਸਾਰਿਆਂ ਤੋਂ ਮਸ਼ਹੂਰ ਸ਼ਹਿਰ ਉਹ ਅੱਜ ਤੁਹਾਨੂੰ ਵਿਖਾਈ ਆ ਤੇ ਤੁਸੀਂ ਆਪ ਵੇਖ ਲਓ ਵੀ ਕਿੱਦਾਂ ਪੱਤਰੀਆਂ ਪਿੰਜਰਾ ਪੂਰਾ ਜੀ ਨਾ ਫਰੇਮ ਦੇਖੋ ਰੇੜੀ ਦਾ, ਐਸੀ ਮਜ਼ਬੂਤ ਸ਼ੈ ਬਣਾਈ ਹੈ, ਤਾਕਤ ਵਾਲੀ ਸ਼ੈ। ਇਹਨੂੰ ਰੇੜੀ ਤਾਂ ਕਹਿਣ ਨੂੰ ਦਿਲ ਹੀ ਨਹੀਂ ਕਰਦਾ, ਤਾਂ ਰੇੜਾ। ਬਿਲਕੁਲ ਜੀ ਬਿਲਕੁਲ। ਇਹਨੂੰ ਭਾਵੇਂ ਬੱਚੇ ਅੱਗੇ ਇਸਤੇਮਾਲ ਕਰੀ ਜਾਓ, ਚਾਹੇ ਕੱਲ ਨੂੰ ਤੁਹਾਡਾ ਜ਼ੇਨ ਬਣੇ ਟਰੈਕਟਰ ਪਿੱਛੇ ਪਾ ਕੇ ਵੀ ਚਲਾ ਜਾਏ ਤਾਂ ਵੀ ਇਨਸ਼ਾਅੱਲਾ ਚੱਲਾਂਗੇ। ਇਹ ਜੀ ਬੰਬ ਆ ਜੀ, ਇਹ ਇਹਨੂੰ ਬੰਬ ਸਾਦੇ ਆ ਤੇ ਇੱਥੇ ਇੱਕ ਬੰਬ ਦੀ ਗੱਲ ਵੀ ਚੱਲੀ ਸੀ ਆਪਣੇ ਹਾਂਜੀ ਉਸੇ ਪਾਸੇ ਚੱਲੀ। ਉਦੋਂ ਨਾ ਸਖਤੀ ਬਹੁਤ ਹੋਈ ਸੀ ਬੰਬ ਗੋਲਿਆਂ ਦੀ। ਉਹ ਬੰਦੇ ਨੇ ਟੈਲੀਫੋਨ ਕੀਤਾ ਨਾ ਪਿਛਾਂ ਗਾਹਕ ਨੂੰ ਵੀ ਤੇਰੇ ਬੰਬ ਤਿਆਰ ਆ, ਬਹੁਤੀ ਗੱਲ ਕੀਤੀ ਨਹੀਂ ਬਾ ਇੰਨਾ ਕਹਿਤਾ ਵੀ ਤੇਰੇ ਬੰਬ ਤਿਆਰ ਆ। ਉਹ ਜਿਹੜੇ ਟੈਲੀਫੋਨ ਦੇ ਵਿੱਚ ਤੀਆ ਨਹੀਂ ਸੁਣਦਾ ਹੁੰਦਾ, ਹਾਂਜੀ ਬਿਲਕੁਲ, ਉਹਨੇ ਸੁਣ ਲਿਆ, ਉਹਨੇ ਆ ਕੇ ਫੜ ਲਿਆ ਸ਼ਾਮ ਨੂੰ। ਹਾਂਜੀ ਹਾਂ ਵੀ ਤੂੰ ਕਿਹੜੇ ਬੰਬ ਤਿਆਰ ਕੀਤੇ ਆ ਤੇ ਉਹਨੇ ਜਾ ਕੇ ਦੁਕਾਨ ਖੋਲੀ, ਉਹਨੇ ਕਿਹਾ ਭਾਈ ਆਹ ਬੰਬ ਤਿਆਰ ਕੀਤੇ। ਬਿਲਕੁਲ ਜੀ, ਉਹਦਾ ਕੰਮ ਰੇੜਿਆਂ ਦਾ ਸੀ। ਅੱਛਾ ਇਹ ਬੰਬ ਹੋ ਗਏ ਤੇ ਆ ਛੱਤ ਆ, ਇਹਨੂੰ ਛੱਤ ਸਾਦੇ ਆ। ਬਿਲਕੁਲ। ਤੇ ਉਹ ਜਿਹੜਾ ਤੁਸੀਂ ਆ ਪਿਛਾ ਲਾਏ ਆ ਪਿਛਲੇ ਪਾਸੇ ਜੀ ਦਿਖਾਇਓ ਆ ਲਾਏ ਆ, ਆਹੋ ਸਟੈਂਡ ਲਾਇਆ ਮੋਟਰਸਾਈਕਲ ਦਾ। ਉਹਨਾਂ ਨੂੰ ਊਠਣੇ ਕਹਿੰਦੇ ਆ ਜੀ। ਊਠਣੇ ਡੂਡਣਾ ਵੀ ਕਹਿੰਦੇ ਆ, ਡੂੰਡਣਾ ਵੀ ਊਠਣਾ ਵੀ। ਅੱਛਾ ਇਹ ਅਗਲੇ ਪਾਸੇ ਨਹੀਂ ਲਾਏ ਜੀ, ਪਿਛਲੇ ਪਾਸੇ ਕਿਉਂ ਲਾਏ? ਪਿਛਲੇ ਪਾਸੇ ਲਾਏ, ਇੱਕ ਪਾਸੇ ਲੱਗਣੇ ਸੀ, ਅੱਗੇ ਲਾ ਲੈਂਦੇ ਆਪਾਂ ਪਿੱਛੇ ਲਾ ਲੈਂਦੇ। ਹਾਂ ਹਾਂਜੀ ਆ ਦੇਖੋ ਜੀ ਹੁਣ ਜਿਵੇਂ ਤਾਂ ਮੈਂ ਸ਼ੌਕ ਦਾ ਬਲਦ ਲਿਆ ਸੀ, ਆ ਬਾਈ ਪੰਮਾ ਲੈ ਕੇ ਆ ਰਿਹਾ, ਜਿਵੇਂ ਦਾ ਸ਼ੌਕ ਦਾ ਬਲਦ ਸੀ ਫਿਰ ਉਵੇਂ ਦੀ ਰੇੜੀ ਹੈ ਕਿ ਨਹੀਂ? ਬਿਲਕੁਲ ਜੀ ਬਿਲਕੁਲ ਇਨਸ਼ਾਅੱਲਾ। ਹਾਂ ਵਾਲੇਕੁਮ ਸਲਾਮ, ਕੀ ਹਾਲ ਹਾਂ ਠੀਕ। ਹਾਂ ਬਾਈ ਜੀ ਜੋੜ ਆ ਜੋੜ ਜੂ ਕੀ ਇਹਨੂੰ ਅਣਜਾਣ ਆ ਕੋਈ ਉਸਤਾਦ ਜੀ। ਜਿਹੜੀ ਰੇੜੀ ਚੰਗੀ ਇਦਾਂ ਦੀ ਬਣਾ ਕੇ ਟਾਪ ਦੀ ਸ਼ੌਂਕ ਵਾਲੀ, ਉਹ ਜੇ ਬੰਦਾ ਕਿਸੇ ਦੇ ਸੁਣਦੇ ਆ ਵੀ ਪੁੱਛਦੇ ਹੁਣ ਵੀ ਇਹ ਕਿੰਨਾ ਖਰਚਾ ਆਇਆ ਤਾਂ ਉਹ ਬਲਕਿ ਵਸੀਮ ਦੱਸੂਗਾ। ਵਸੀਮ ਨੂੰ ਪਤਾ ਹੋਣਾ ਖਰਚਾ, ਵਸੀਮ ਤੂੰ ਦੱਸ ਯਾਰ। ਬਣਾਉਣ ਵਾਲੇ ਆ ਜੀ। ਹਾਂ ਉਸਤਾਦ ਸਿੱਧਾ ਬੰਦਾ ਤੇ ਹਾਂ ਕਿੰਨਾ ਕਿਹਦੇ ਤੇ ਆਇਆ ਖਰਚਾ? ਇਹ ਭਾਜੀ ਖਰਚਾ ਜਿਹੜਾ ਇਸ ਰੇੜੇ ਤੇ ਆ ਗਿਆ 75,000 ਰੁਪਏ ਜੀ ਸਾਰਾ। ਸਾਰਾ ਆਪ ਟਾਇਰ ਟੂਪਾ ਪਾ ਕੇ? ਹਾਂਜੀ ਮੁਕੰਮਲ ਜੀ। ਹਾਂ ਅੱਛਾ ਟਾਇਰ ਆਮ 16 ਦੇ ਪਾਉਂਦੇ ਨਹੀਂ ਹੈ? ਆਮ 16 ਦੇ ਕੋਈ ਜ਼ਿਆਦਾ, ਆਮ 14 ਦੇ ਚੱਲਦੇ ਨੇ। 14 ਦੇ ਚੱਲਦੇ ਆ, ਅਸੀਂ 16 ਦੇ ਪਵਾਏ ਆ ਵੀ ਇਹ ਵੀ ਰੀਜ ਮੁੱਕ ਜੇ। ਰੇੜੇ ਦੇ ਹਿਸਾਬ ਨਾਲ ਆਪਾਂ ਪਾਏ ਆ, ਰੇੜਾ ਵੱਡਾ ਟਾਇਰ ਵੀ ਵੱਡੇ ਪਾਏ। ਬਿਸਮਿਲ੍ਲਾ। ਆ ਪੁੱਤ ਕੀ ਗੱਲ ਆ ਤੈਨੂੰ? ਲੈ ਵਾਹ ਵੀ ਵਾਹ, ਵਾਹ ਵੀ ਵਾਹ, ਨਖਰੇ ਕਰਦਾ ਹੈ। ਲੈ ਇੱਕ ਵਾਰੀ ਸਾਨੂੰ ਤੋੜ ਕੇ ਦਿਖਾ ਦੇ ਬਾਈ ਪੰਮੇ। ਉੱਤੇ ਬਹਿ ਜਾ ਬਾਈ, ਬਹਿ ਜਾ ਉੱਤੇ। ਲੈ ਬਾਈ ਜਾਲਾ ਇਸ ਟਾਈਮ ਡਰਾਈਵਰ ਹੈ ਜੀ। ਹੈ ਲੈ ਢੱਗੇ ਨੂੰ ਪਤਾ ਵੀ ਨਹੀਂ ਉੱਤੇ ਰੇੜੀ ਰੱਖੀ ਹੋਈ। ਇਹ ਬੇਲ ਢੱਗੇ ਦੀ ਬਹੁਤੀ ਤਾਂ ਨਹੀਂ ਹੈ? ਨਹੀਂ ਨਹੀਂ ਠੀਕ ਆ ਪੂਰਾ ਵੱਛਾ ਦਾ ਮਾਸ਼ਾਅੱਲਾ। ਵੱਛਾ ਮਾਸ਼ਾਅੱਲਾ ਤਕੜਾ ਪੂਰਾ। ਇਹ ਹਾਂਜੀ ਹਾਂਜੀ ਕੱਢ ਕੇ ਬਣਾ ਦਿਓ। ਉਹ ਤਾਂ ਉਂਝ ਜੋੜਿਆ ਸੀ, ਪਹਿਲੀ ਵਾਰੀ ਦੇਖਿਆ ਜੋੜ ਕੇ, ਹੁਣ ਆਈ ਹੈ ਰੇੜੀ।
ਅੱਛਾ ਉਸਤਾਦ ਜੀ ਇਹਦਾ ਦੱਸਿਆ ਵੀ ਕੋਈ 80000 ਦੇ ਲਗਭਗ ਹੈ। ਹਾਂਜੀ ਬਿਲਕੁਲ ਜੀ 80 ਦਾ ਇੰਨਾ ਕੁ ਖਰਚਾ ਆ ਜਾਂਦਾ ਚੰਗੀ ਸ਼ਾਹ ਬਣਾਈ ਚੰਗੀ ਸ਼ਾਇਦ ਇੱਕ ਨੰਬਰ ਸ਼ਾਇਦ ਜੀ ਬਿਲਕੁਲ। ਤੇ ਉਂਝ ਲੋਕ ਉਹ ਬਣਾਉਂਦੇ ਹੋਣੇ ਹੌਲੀਆਂ ਵੀ ਬਣਾਉਂਦੇ ਹੋਣੇ ਹੌਲੀਆਂ ਪਈ ਜੀ ਆਮ ਰੂਟੀਨ ਬਣਦੀ ਆ 50000 ਚ ਬਣਦੀ ਹੈ ਜੀ ਉਹ ਤਾਂ ਉਹ ਤਾਂ ਫਿਰ 55,000 ਫਿਰ ਉਹ 14 ਦੀ ਰੇੜੀ ਵੀ ਛੋਟੀ ਹੁੰਦੀ ਆ ਸਾਇਦ ਵੀ ਜੀ ਛੋਟਾ ਉਹਨਾਂ ਦੇ ਆ ਜਾਵੇ ਤੇ ਪਾਸ ਗੁੜ ਉਹਨਾਂ ਮਿੱਠਾ ਉਹਨਾਂ ਮਿੱਠਾ ਜੀ ਬਿਲਕੁਲ ਜੀ ਜਿਹੜੀਆਂ ਰੇੜੀਆਂ ਖੋਤਿਆਂ ਮਗਰ ਪਾਉਂਦੇ ਉਹ ਵੀ ਉੱਥੇ ਬਣਾਉਂਦੇ ਬਿਲਕੁਲ ਬਣਾਉਂਦੇ ਆ ਜੀ ਅੱਛਾ ਖੱਚਰਾਂ ਮਗਰ ਖੱਚਰਾਂ ਵਾਲੀਆਂ ਖੱਚਰ ਰੇੜਾ ਖੋਤਾ ਰੇੜਾ ਵੈਰ ਰੇੜਾ। ਅੱਛਾ ਉਸਤਾਦ ਨੂੰ ਸ਼ੇਰ ਜਿਹੜਾ ਰੇੜੀ ਦੀ ਤੁਸੀਂ ਅੱਗੇ ਗੱਲ ਕਰਦੇ ਸੀਗੇ ਵੀ ਲੇਬਲ ਪੂਰਾ ਹੋਵੇ ਹੈ ਵੀ ਛੱਤ ਬਿੰਗੀ ਨਹੀਂ ਹੁੰਦੀ ਛੇਤੀ ਵੀ ਲੋਕ ਦੂਏ ਮਿਸਤਰੀਆਂ ਦੀ ਗੱਲ ਕਰਦੇ ਸਹੀ ਸਾਡੇ ਕੋਲ ਰੇੜੀ ਆ ਨਾ ਤੇ ਉਹਦੀ ਹੁਣ ਛੱਤ ਇਦਾਂ ਹੋਈ ਹੋਈ ਆ ਉਹ ਢੱਗੇ ਨੂੰ ਵੀ ਅਖਿਆਈ ਆ ਤੇ ਉਹ ਲੱਗਦੀ ਵੀ ਆ ਢੱਗੇ ਨੂੰ ਜਦੋਂ ਇੱਕ ਤਾਂ ਮਾਲ ਜਦੋਂ ਗਿੱਲਾ ਲਾਣਾ ਹਾਂ ਹਾਂ ਹੁਣ ਉਧਰਲੀ ਪਾਸੋਂ ਛੱਤ ਚੁੱਕੀ ਹੋਵੇ ਹਾਂ ਹਾਂ ਹੁਣ ਆ ਸਾਈਡ ਨੀਵੀਂ ਕਰਨੀ ਕਰਨੀ ਗਿੱਲਾ ਮਾਲ ਹੁਣ ਹਾਂ ਹਾਂ ਜੇ ਸੁੱਕਾ ਹੋਊਗਾ ਫੇਰ ਨਹੀਂ ਹੋਊਗਾ ਫਿਰ ਨਹੀਂ ਹੁੰਦਾ ਨਾ ਤੇ ਹੋਰ ਤੇ ਜੇ ਅਗਰ ਬੱਤਰ ਸਹੀ ਰਵੇਂ ਹੂੰ ਇੱਥੇ ਲਾਉਂਦੇ ਅਗੇ ਬਾਲੇ ਜਿੱਦਾਂ ਆਹ ਬਾਲਾ ਲੱਗਿਆ ਨਾ ਹੂੰ ਇਦਾਂ ਦੇ ਤੋੜ ਲੈਂਦੇ ਆ, ਚਾਰ ਲਾਉਂਦੇ ਆ ਅੱਛਾ ਦੂਸਰੇ ਮਿਸਤਰੀ ਕਮਾਲੀਏ ਦੇ ਜਾਂ ਤਾਂਦਲੇ ਦੇ ਉਹ ਚਾਰ ਬਾਲੇ ਲੈਂਦੇ ਆ ਇਦਾਂ ਦੇ ਆ ਚੀਜ਼ ਨਹੀਂ ਲਾਉਂਦੇ ਇਹ ਗੋੜੀ ਘੋੜੀ ਕਹਿੰਦੇ ਆ। ਜੇ ਅਗਰ ਆ ਚੀਜ਼ ਲੱਗੇ ਨਾ ਇਹਦੇ ਨਾਲ ਸਹੀ ਤੋਲ ਆਂਦਾ ਵਾ ਜਿਵੇਂ ਜਿੱਦਾਂ ਤੱਕੜੀ ਹੁੰਦੀ ਆ ਵਾਹ ਬਈ ਵਾਹ ਕਾਲੀ ਲੱਕੜ ਲੱਗੀ ਹਾਂਜੀ ਇਹਦੇ ਨਾਲ ਵਜ਼ਨ ਬਿਲਕੁਲ ਬਰਾਬਰ ਆਊਗਾ ਇਹ ਨਹੀਂ ਵੀ ਇਹਦੇ ਨਾਲ ਹੀ ਆਊਗਾ ਫਿਰ ਆ ਵੀ ਗੱਲ ਜ਼ਿਹਨ 'ਚ ਰੱਖਣੀ ਹੁੰਦੀ ਹੈ ਵੀ ਆ ਅਗਰ ਤੁਸੀਂ 2 ਇੰਚ ਅੱਗੇ ਕਰ ਦਿਓ 2 ਇੰਚ ਆ ਕਾਬਲੇ ਅੱਗੇ ਕਰ ਦਿਓ ਅੱਛਾ ਠੀਕ ਹੈ ਜੀ ਤੇ ਫਿਰ ਵਜ਼ਨ ਸਾਰਾ ਹੀ ਪਿੱਛੇ ਚਲ ਜਾਣਾ ਵਾਹ ਬਈ ਵਾਹ ਅਸਲ ਗੱਲਾਂ ਹਾਂ ਜੇ ਅਗਰ ਆ 2 ਇੰਚ ਅੱਗੇ ਕਰ ਦਈਏ ਵਜ਼ਨ ਪਿੱਛੇ ਚਲ ਜਾਣਾ ਜੇ ਪਿੱਛੇ ਕਰ ਦਈਏ ਤੇ ਅੱਗੇ ਚਲ ਜਾਣਾ ਲੈ ਗੱਲ ਕਰ ਜਿਹੜਾ ਲੈਵਲ ਦੀ ਗੱਲ ਹਾਂਜੀ ਲੈਵਲ ਦੀ 72 ਦੀ ਗੱਲ ਜੀ 72 ਦੀ ਪੂਰਾ ਕਾਰੀਗਰ ਆ ਇਦਾਂ ਦੇ ਮਿਸਤਰੀ ਨੇ ਫੋਨ ਕੀਤਾ ਸੀ ਬੰਬ ਤਿਆਰ ਆ ਕਾਰੀਗਰ ਆ ਪੂਰਾ ਨਹੀਂ ਜੀ ਨਹੀਂ ਬਾਕੀ ਗੱਲਾਂ ਹੈ ਹਾਂ ਦੇਖੋ ਜੀ ਹਰ ਕੰਮ ਦੇ ਵਿੱਚ ਉਹ ਬਰੀਕੀ ਆ ਬਿਲਕੁਲ ਜੀ ਬਿਲਕੁਲ ਉਹ ਬਰੀਕੀ ਦੀ ਗੱਲ ਆ ਜਿਹੜਾ ਇਹਦਾ ਅਸੀਂ ਨਾਪ ਕਰਕੇ ਪੂਰੀ ਦਾ ਹਾਂ ਸੈਂਟਰ ਆ ਮੇਨ ਚੀਜ਼ ਬਣਾਣੀ ਆ ਜਿੱਥੇ 72 ਇੱਥੇ ਤੋਲ ਚ ਰਹੂਗਾ ਹਾਂ ਹਾਂ ਇਹਦੇ ਲੰਬਾਈ ਚੌੜਾਈ ਕਿੰਨੀ ਆ ਲਓ ਜੀ, ਆਹ ਇਹ ਨੱਟਾਂ ਅੱਗਿਓਂ ਦੀ ਕਿੰਨੀ ਛੱਡਣੀ ਆ ਤੇ ਪਿੱਛੋਂ ਕਿੰਨੀ ਛੱਡਣੀ ਪਿੱਛੋਂ ਗੱਲ ਆ ਦੋ ਕਾਬਲਿਆਂ ਦੀ ਗੱਲ ਆ ਹਾਂਜੀ। ਵੀ ਦੋ ਕਾਬਲਿਆਂ ਦੇ ਸਿਰ ਤੇ ਰੇੜੀ ਦਾ ਭਾਰ ਤੁਲਣਾ ਤੇ ਇਹਦੇ ਤੇ ਇਹਦੀ ਉਹ ਵੰਡ ਨਿਕਲਣੀ ਤੇ ਫਿਰ 72 ਦਾ ਸਹੀ ਬਣਨਾ ਉਹ ਗੱਡਿਆਂ ਥੱਲੇ ਪੰਡਾਰੀ ਲਾਉਂਦੇ ਸੀ ਉਹ ਨਹੀਂ ਲਾਈ ਇਹਦੇ ਵਿੱਚ ਉਹ ਕੋਈ ਬੰਦਾ ਸੀ ਨਾ ਸੁਰਾਇਆ ਸਾਹਿਬ ਜਹਾਜ਼ਾਂ ਦਾ ਬੈਰੀ ਜਹਾਜ਼ ਨਹੀਂ ਹੁੰਦੇ ਉਹਦਾ ਬਸ ਮਸਲਾ ਬਣ ਗਿਆ ਬਹੁਤ ਕੁਝ ਲੱਗਦਾ ਜੀ ਕਿਉਂ ਜੀ ਜਿਵੇਂ ਆ ਕਾਰੀਗਰੀ ਦੀ ਗੱਲ ਆ ਮਸਲਾ ਬਣ ਗਿਆ ਤੇ ਉਹ ਬੰਦਾ ਉਹਨਾਂ ਨੇ ਬੜਾ ਹਿਸਾਬ ਕਿਤਾਬ ਲਾਇਆ ਉਹਨਾਂ ਕੋਲ ਆਪਣੇ ਕੋਲ ਸੈੱਟ ਨਾ ਹੋਇਆ ਆਖੇ ਜੀ ਫਲਾਣੇ ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਕਾਰੀਗਰ ਆ ਉਹਨੂੰ ਬੁਲਾਇਆ ਜਾਵੇ ਉਹ ਸੈੱਟ ਕਰੂਗਾ ਉਹ ਆਇਆ ਉਹਨੇ ਦੇਖਿਆ ਗੌਰ ਕਰਕੇ ਤੇ ਉਹਨੇ ਇੱਕ ਨਟ ਜਿਹੜਾ ਨਾ ਉਹਨੂੰ ਛੇੜਿਆ ਤੇ ਸੈੱਟ ਕਰਕੇ ਲਾਤਾ ਤੇ ਪੈਸੇ ਉਹਨੇ ਮੰਗ ਲਏ ਕੋਈ ਲੱਖਾਂ ਦੇ ਵਿੱਚ ਉਹਨੇ ਕਿਹਾ ਵੀ ਇੱਕ ਨਟ ਨੂੰ ਤੂੰ ਸੈੱਟ ਕੀਤਾ ਤੇ ਲੱਖਾਂ ਰੁਪਈਆ ਮੰਗ ਲਿਆ ਉਹਨੇ ਕਿਹਾ ਜੀ ਨਟ ਇੱਕ ਸੀ ਇੱਕ ਲੱਗਣਾ ਸੀ ਕਿੱਦਾਂ ਲੱਗਣਾ ਸੀ ਇਸ ਗੱਲ ਦੇ ਪੈਸੇ ਆ ਇਸ ਗੱਲ ਦੇ ਇਹ ਕਾਰੀਗਰੀ ਆ ਇਹ ਕਾਰੀਗਰੀ ਆ ਵੀ ਨਟ ਲੱਗਣਾ ਕਿੱਥੇ ਆ ਲੱਗਣਾ ਕਿੱਦਾਂ ਤੇ ਕਿੱਥੇ ਲੱਗਣਾ ਆਹ ਗੱਲ ਅਸਲ ਕਾਬਲਿਆਂ ਦੀ ਵਸੀਮ ਸਾਹਿਬ ਆਹ ਜੇ ਕਿਸੇ ਬੰਦੇ ਨੇ ਤੁਹਾਡੇ ਤੋਂ ਰੇੜੀ ਬਣਵਾਣੀ ਹੋਵੇ ਹਾਂਜੀ ਆਪਣਾ ਨੰਬਰ ਵਿੱਚ ਕਰ ਦਿਓ ਨੰਬਰ ਭਾਜੀ 0333 8381 468 468 ਹਾਂਜੀ ਜਿਹੜੀ ਗੱਲ ਅੱਗੇ ਵਸੀਮ ਕਰਦਾ ਸੀ ਨਾ ਜਿਹੜੀ ਸ਼ੌਕ ਵਾਲੀ ਰੇੜੀ ਹੁੰਦੀ ਆ ਉਹਦਾ ਖਰਚਾ ਤਾਂ ਵੱਧਦਾ ਹੀ ਵੱਧਦਾ ਰੇੜੀ ਉਹ ਵੀ ਆ ਜਿਹੜੀ ਅੱਗੇ ਉਸਤਾਦ ਨੂੰ ਸ਼ੇਰ ਨੇ ਦੱਸਿਆ ਵੀ 50000 ਚ ਵੀ ਬਣਦੀ ਰੇੜੀ ਉਹ ਆ ਜਿਹੜੀ 80 90000 ਚ ਬਣਦੀ ਹੁਣ ਜੇ ਅਸੀਂ ਕਿਰਾਏ ਕਰੂਏ ਪਾਈਏ ਜਿਹੜੇ ਆਪਾਂ ਆ ਹੁਣ ਹੇਠੋਂ ਅਸੀਂ ਜਿਹੜੇ ਲਿਆਂਦੇ ਨਾ ਆਹ ਰਿਮ ਅਸੀਂ ਸ਼ੌਕ ਦੇ ਨਾ ਪੂਰਾ ਲੈਲਪੁਰ ਫਿਰ ਕੇ ਤੇ ਜਾ ਕੇ ਆ ਰਿਮ ਲਏ ਜਾਪਾਨ ਦੇ ਹਾਂ ਮਾਰਕੀਟ ਫਿਰ ਕੇ ਤੇ ਟਾਇਰ ਵੱਖਰੇ ਲਏ ਤੇ ਉਹ ਜਿਹੜੀ ਸ਼ੌਕ ਦੀਆਂ ਛਾਵਾਂ ਲਈਏ ਨਾ ਤੇ ਆ ਹੁਣ ਹੱਬਾਂ ਅਸੀਂ ਵੱਖਰੇ ਲਈਆਂ ਉਹ ਹੱਬ ਆ ਜੀ ਜਿੱਥੇ ਉਹ 5 ਨੱਟਾਂ ਵਾਲੀ ਤੇ ਇਦਾਂ ਸ਼ੌਕ ਨਾਲ ਜਦੋਂ ਛਾਵਾਂ ਲਈਆਂ ਹੋਣ ਤੇ ਉਹਨਾਂ ਦਾ ਜੇ ਖਰਚੇ ਖੁਰਚੇ ਪਾਈਏ ਤਾਂ ਉਹ 80 90000 ਤਾਂ ਬਣ ਹੀ ਜਾਂਦਾ ਵੀ ਉੱਥੋਂ ਜਾ ਕੇ ਮਾਮੂ ਕਾਂਜਨ ਲੈ ਗਏ ਮਾਮੂ ਕਾਂਜਨ ਨੂੰ ਪਵਾ ਕੇ ਫਿਰ ਇੱਥੇ ਲੈ ਕੇ ਆਏ ਤੇ ਇਹ ਜੀ ਸਾਡੇ ਕੋਲ ਨਵਾਂ ਤੋਹਫਾ ਆਇਆ ਸੀ ਨਵੀਂ ਸ਼ੈਪ ਬਣਵਾਈ ਸੀ ਤੇ ਹਾਂ ਪੁੱਛੋ ਇਹ ਜਿਹੜੇ ਬੰਬ ਆ ਇਹਨਾਂ ਦੀ ਲੰਬਾਈ ਦਾ ਕੀ ਹਿਸਾਬ ਹੁੰਦਾ ਜੀ ਇਹ ਕੀ ਸੇਮ ਹੀ ਹੁੰਦੀ ਆ ਜਾਂ ਕਿ ਇਹਦੇ 'ਚ ਵੀ ਲੈਵਲ ਦਾ ਫਰਕ ਆ ਜਾਂਦਾ ਇਹਦੇ ਲੈਵਲ ਦਾ ਫਰਕ ਨਹੀਂ ਆਂਦਾ ਅੱਛਾ ਅਗਰ ਬੰਬ ਵੱਡੇ ਵੀ ਹੋਣ ਤਾਂ ਵੀ ਲੈਵਲ 'ਚ ਫਰਕ ਨਹੀਂ ਆਂਦਾ ਹਾਂ ਹਾਂ ਅਗਰ ਵੱਡੇ ਲਾ ਲਓ ਥੋੜੇ ਜਿਹੇ ਫੁੱਟ ਹੋਰ ਵੱਡੇ ਕਰ ਲਓ ਤਾਂ ਵੀ ਲੈਵਲ 'ਚ ਫਰਕ ਨਹੀਂ ਆਊਗਾ ਠੀਕ ਆ ਤੇ ਇਹ ਯਾਨੀ ਕਿ ਇਹ ਕੋਈ ਫਿਕਸ ਨਹੀਂ ਹੈ ਇਹਦੇ Fix ਵਿੱਚ ਨਹੀਂ। ਕਮੀ ਬੇਸ਼ੀ ਹੋ ਸਕਦੀ 6 ਫੁੱਟ ਤੋਂ ਘੱਟ ਨਹੀਂ ਲੱਗਦੇ
ਵੱਧ ਹੀ ਆ ਜੇ ਲੱਗਣ ਤਾਂ ਹਾਂ ਕਿਉਂਕਿ 6 ਫੁੱਟ ਤੋਂ ਘੱਟ ਤਾਂ ਬੋਲਦ ਹੁੰਦਾ ਹੀ ਨਹੀਂ, ਉਹ ਲੱਗਦਾ ਹੀ ਨਹੀਂ ਬੋਲਦ ਨੂੰ। ਤੇ ਵੱਧ ਹੁੰਦਾ ਵੱਧ ਹੁੰਦਾ ਉਹ ਆਪਣੀ ਮਰਜ਼ੀ ਨਾਲ ਬੰਦੇ ਵਧਾ ਲੈਂਦੇ ਹੈ। ਤੇ ਇਹਨੂੰ ਜੇ ਬਣਾਉਣਾ ਹੋਵੇ 2 ਵੜਿਆਂ ਵਾਲਾ ਫੇਰ ਕਿਵੇਂ ਬਣਾਵਾਂਗੇ? ਇਹਨੂੰ ਮੁਸ਼ਕਿਲ ਆ ਜੀ। ਹਾਂ ਜਿੱਦਾਂ ਆ ਖੜਾ ਇਹਨੂੰ ਮੁਸ਼ਕਿਲ ਆ ਹਾਂ ਕਿਉਂਕਿ ਉਹਦੇ ਵਿੱਚ 2 ਤੀਰ ਪੈਣੇ ਆ। ਅੱਛਾ ਆ ਤੀਰ 2 ਪੈਣੇ ਆ, ਅੱਛਾ ਜੀ। ਉਹ ਲੰਬੇ ਹੋਣੇ ਆ ਤਕਰੀਬਨ ਜਿੱਥੇ ਬੰਬ ਆ। ਉਹ ਸੈਂਟਰ 'ਚ ਆ ਜਾਣੇ ਆ? ਹਾਂ ਉਹ ਐਦਾਂ ਆਣਗੇ, ਅੱਛਾ ਉਹ ਉੱਥੇ ਮਿਲ ਜਾਣਗੇ ਅੱਗੇ ਜਾ ਕੇ। ਉਹ ਆਪਾਂ ਵੱਖਰਾ ਫਰਮਾਇਸ਼ ਕਰਦੇ ਆ ਨਾ ਵੀ ਸਾਨੂੰ ਗੱਡਾ ਬਣਾ ਲਓਗੇ। ਆ ਜਿਹੜਾ ਪੁਰਾਣਾ ਨਜ਼ਰ ਆਉਂਦਾ ਸੀ। ਲੈ ਵੀ ਉਸਤਾਦ ਨੂੰ ਸ਼ੇਰ ਨੇ ਹਾਂ ਕਰਤੀ ਹੈ ਜੀ, ਅਸੀਂ ਗੱਡਾ ਬਣਵਾਉਣਾ ਇਹਨਾਂ ਤੋਂ 2 ਟੱਗਿਆਂ ਵਾਲਾ। ਹਾਂ ਹਾਂ ਕਿਉਂ ਉਸਤਾਦ ਜੀ? ਬਣੂਗਾ ਇਨਸ਼ਾਅੱਲਾ। ਲੱਕੜ ਦੇ ਪਹੀਆਂ ਵਾਲਾ। ਲੱਕੜ ਦੇ ਪਹੀਏ ਮੁਸ਼ਕਿਲ ਆ, ਕਿਉਂ ਬਣਵਾਣੇ ਪੈਣੇ ਆ ਉਹ। ਬਣਵਾਣੇ ਪੈਣੇ ਆ। ਨਹੀਂ ਜੇ ਲੱਕੜ ਦੇ ਪਹੀਏ ਨਾ ਹੋਏ ਤਾਂ ਫਿਰ ਉਹ ਚੂੰ ਚੂੰ ਦੀ ਮੁਲਤਾਨੋਂ ਆਵਾਜ਼ ਨਹੀਂ। ਬਣਨਗੇ, ਪਤਾ ਕੀਤਾ ਸੀ ਮਾਸਟਰ ਨੇ, ਪਤਾ ਕੀਤਾ ਸੀ ਮੁਲਤਾਨੋਂ ਲੱਕੜ ਦੇ ਪਹੀਏ ਮੁਲਤਾਨੋਂ ਬਣਨਗੇ, ਬਾਕੀ ਇੱਥੇ ਬਣ ਜਾਂਦੇ। ਬਾਕੀ ਇੱਥੇ ਬਣ ਤੇ ਉਹ ਪਹੀਏ ਵੀ ਬਣਵਾ ਲੈਣੇ ਹੋ, ਪਤਾ ਕਰੋ ਮੁਲਤਾਨੋਂ ਕਿੱਥੋਂ ਬਣਦੇ। ਉਹ ਵਸੀਮ ਨੂੰ ਕਿਹਾ ਸੀਗਾ ਉਹਨਾਂ ਨੇ। ਅੱਛਾ ਬਾਕੀ ਉੱਤੋਂ ਬਣ ਬਾਕੀ ਸਾਰਾ ਕੁਝ ਬਣ ਜੂਗਾ। ਲਓ ਜੀ ਰੱਬ ਨੇ ਚਾਹਿਆ ਗੱਡਾ ਛੇਤੀ ਤੁਹਾਨੂੰ ਦਿਖਾਵਾਂਗੇ ਕੋਈ ਅੱਛਾ 6 ਮਹੀਨੇ। ਅਸੀਂ ਇਹ ਦੇਖਿਆ ਜੀ, ਇਹ ਜਿਹੜੇ ਸੁਰਾਖ ਆ ਇਹਨਾਂ ਦਾ ਮੁਖਤਲਫ ਯਾਨੀ ਕਿ ਫੱਟਾ ਤੁਸੀਂ ਜਗ੍ਹਾ ਚੇਂਜ ਕਰ ਸਕਦੇ, ਕਿਉਂ ਜੀ? ਹਾਂਜੀ ਅੱਗੇ ਵੀ ਲੱਗ ਜਾਊਗਾ, ਪਿੱਛੇ ਵੀ ਸੈਂਟਰ 'ਚ ਨਹੀਂ ਲੱਗਣਾ ਕਿਉਂਕਿ ਤੀਸਰਾ ਇਹ ਫਿਰ ਇਹ ਵੈਸੇ ਹੀ ਬਣਾਇਆ ਸ਼ੋਅ ਇਹ ਵਾਸਤੇ ਕਿ ਵੈਸੇ ਲੈਦਾ ਫੱਟਾ ਨਾ ਬਣਨਾ ਇਹਦਾ? ਵੈਸੇ ਹੀ ਇੱਥੇ ਕੋਈ ਅੜਦਾ ਨਾ ਕਿਉਂਕਿ ਅਸੀਂ ਲਾਂਦੇ 2 ਹੀ ਆ ਕਿੱਲੇ। ਅੱਛਾ ਵੈਸੇ ਸਪੈਸ਼ਲ ਲੱਗਿਆ ਜ਼ਰਾ ਮਜ਼ਬੂਤੀ ਵਾਸਤੇ। ਇਹ ਨਾ ਇਹ ਹੁੰਦਾ ਵੀ ਜੇ ਲੋੜ ਦੇ ਹਿਸਾਬ ਨਾਲ ਨਾ ਲੱਕੜਾਂ ਲੱਦੀ, ਕੋਈ ਭਾਰੀ ਲੱਕੜ ਲੱਦੀ ਹੈ ਤੇ ਇੱਥੇ ਮੁੰਨੀ ਅਡਾ ਲਈ, ਉੱਥੇ ਮੁੰਨੀ ਅਡਾ ਲਈ ਔਰ ਕਾਬੂ ਰਹਿੰਦੀ ਰੁਕਾਵਟ ਕਰਨ ਵਾਸਤੇ। ਇਸ ਵਾਸਤੇ। ਅੱਛਾ ਉਸਤਾਦ ਜੀ ਇਹਦੀ ਚੜਾਈ ਜਿਹੜੀ ਆ ਕਿੰਨੀ ਹੋਣੀ ਚਾਹੀਦੀ, ਆਮ ਕਿੰਨੀ ਹੁੰਦੀ ਹੈ ਤੇ ਇਹ ਸਪੈਸ਼ਲ ਰੱਖੀ ਹੈ ਜਾਂ ਇੰਨੀ ਹੁੰਦੀ ਤੁਹਾਡੀ? ਜਿਹੜੀ ਬੋਲਦ ਵਾਲੀ ਜਿਹੜੀ ਆ ਨਾ ਉਹ 5.5 ਫੁੱਟ ਹੁੰਦੀ ਹੈ। ਇਹ ਕਿੰਨੀ ਆ? ਇਹ 6 ਫੁੱਟ। ਇਹ ਸਪੈਸ਼ਲ ਵਧਾਈ ਹੈ, ਕੋਈ ਹਰਜ ਨਹੀਂ? ਹਰਜ ਕੋਈ ਨਹੀਂ। ਮੈਂ ਆ ਮੁੰਡੇ ਆਪਣੇ ਨੂੰ ਪੁੱਛ ਲਵਾਂ ਜੀ, ਰੇੜੀ ਕਿਵੇਂ ਦੀ ਲੱਗੀ ਤੈਨੂੰ? ਠੀਕ। ਪਸੰਦ ਆਈ ਹੈ? ਪੱਠੇ ਲਿਆ ਕਰੇਗਾ? ਬੋਲ ਕੇ ਦੱਸ, ਬੋਲ ਕੇ। ਹੁਣ ਪੱਠੇ ਲਿਆਇਆ ਕਰੇਗਾ ਟੱਗਾ ਜੋੜ ਕੇ? ਠੀਕ। ਬੋਲ ਕੇ ਦੱਸ। ਹਾਂਜੀ। ਹਾਂਜੀ ਅੱਛਾ ਜੀ ਠੀਕ। ਚੱਲਣ ਦੇ। ਇਹ ਜੀ ਟਰੈਕਟਰ ਵਾਲੇ ਨੇ ਟਰੈਕਟਰ ਟਪਾਣਾ ਤੇ ਉਹ ਸਾਡੀ ਰੇੜੀ ਉਹਨੇ ਪਾਸੇ ਕਰਦੀ, ਫਿਲਮ ਵੀ ਸਾਡੀ ਵਿੱਚੇ ਰਹਿ ਗਈ। ਚਲੋ ਉਹਨੂੰ ਕੀ ਲੱਗੇ ਸਾਡੀ ਫਿਲਮ ਨਾ, ਉਹਨੇ ਜਾ ਕੇ ਜ਼ਮੀਨ ਵਾਹਣੀ ਤੇ ਚਲੋ ਬਸ ਜਿੰਨੀ ਕਿ ਤੁਹਾਡੇ ਤੱਕ ਪਹੁੰਚ ਗਈ ਇਹੀ ਦੇਖ ਲਓ ਹੈ। ਅਸੀਂ ਜੀ ਉਹ ਕਾਸ਼ਤ ਤੋਂ ਮੈਨੂੰ ਗੱਲ ਇੱਕ ਯਾਦ ਆਈ, ਉਹ ਚਟਾਲਾ ਦਿਖਾਣਾ ਸੀ ਤੁਹਾਨੂੰ। ਉਹ ਦਿਖਾਣੇ ਤੁਹਾਨੂੰ ਸਪੀਕਰ। ਉਸਤਾਦ ਤੁਸੀਂ 2 ਮਿੰਟ ਬੈਠੇ ਹੋ ਸੀ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਬੋਲਾ ਬੰਦਾ 2 ਵਾਰੀ ਹੱਸਦਾ। ਜਿਹੜਾ ਡੋਰਾ ਹੁੰਦਾ ਨਾ ਵੀ ਉਹਨੂੰ ਇੱਕ ਵਾਰੀ ਤਾਂ ਲੋਕਾਂ ਨੂੰ ਹੱਸਦਿਆਂ ਨੂੰ ਦੇਖ ਕੇ ਹੀ ਹੱਸ ਪੈਂਦਾ, ਤੇ ਦੂਜੀ ਵਾਰੀ ਜਦੋਂ ਉਹਨੂੰ ਗੱਲ ਸਮਝ ਆਉਂਦੀ ਹੈ ਵੀ ਅਸਲ 'ਚ ਗੱਲ ਹੋਈ ਕੀ ਸੀ, ਉਹ ਫੇਰ ਹੱਸਦਾ। ਜਿਹੜਾ ਸਾਡਾ ਹਿਸਾਬ ਆ ਨਾ, ਅਸੀਂ ਕੁਦਰਤ ਦਾ ਜਿਹੜਾ ਸੁਨੇਹਾ ਸਮਝਦੇ ਨਹੀਂ ਛੇਤੀ, ਅਸੀਂ ਛੇਤੀ ਘਾਬਰ ਜੰਨੇ। ਬਾਜਾ ਟਾਈਮ ਅਸੀਂ ਪਹਿਲਾਂ ਰੋ ਪੈਂਦੇ ਐਵੇਂ, ਤੇ ਗੱਲ ਰੋਣ ਵਾਲੀ ਹੁੰਦੀ ਨਹੀਂ। ਹੁਣ ਜਦੋਂ ਝਾਂਜਾ ਚੱਲਿਆ ਨਾ ਤੇ ਜਿਹੜੇ ਬੰਦਿਆਂ ਨੇ ਚਟਾਲੇ ਬੀਜੇ ਸੀ, ਅਸੀਂ ਵੀ ਚਟਾਲਾ ਬੀਜਿਆ ਸੀ, ਤੇ ਉੱਥੇ ਅਸੀਂ ਘਰੇ ਬੈਠੇ ਹੀ ਘਾਬਰ ਗਏ ਵੀ ਯਾਰ ਚਟਾਲਾ ਵੀ ਦੁਬਾਰਾ ਗੱਡਣਾ ਪੈਣਾ। ਇੱਕ ਗੱਡਣਾ ਦੁਬਾਰਾ ਪੈਣਾ ਵੀ ਗੱਡਿਆ ਗਡਾਇਆ ਗਿਆ, ਤੇ ਦੂਆ ਖਰਚਾ ਦੁਬਾਰਾ ਪੈ ਗਿਆ ਵੀ ਨਵੇਂ ਸਿਰੇ ਦੇ ਉੱਤੋਂ ਲੇਟ ਹੋ ਗਿਆ। ਤਾਂ ਗੱਲ ਇੰਨੀ ਸੀ, ਪਰ ਨਹੀਂ, ਉਹ ਝਾਂਜਾ ਚੱਲਿਆ। ਇੱਕ ਦਿਨ ਗੱਡੇ ਨੂੰ ਹੋਇਆ ਸੀ ਤੇ ਆ ਤੁਹਾਡੇ ਸਾਹਮਣੇ ਆ ਵੇਲਾ ਸਰੋਂ ਵੱਖਰੇ ਜੰਮੀ ਹੋਈ ਆ ਤੇ ਚਟਾਲਾ ਐਡਾ ਸੋਹਣਾ ਵੱਖਰੇ ਜੰਮਿਆ ਹੈ। ਹੁਣ ਜਮਾ ਘਾਟਾ ਹੈ, ਐਦਾਂ ਲੰਬੀ ਮਾਰ ਤਾਂ ਨਿਗਾਹ ਫਿਰ ਆ ਸਾਰਾ ਜਿਹੜਾ ਹਰਾ ਹਰਾ ਇਹ ਚਟਾਲਾ ਹੀ ਆ ਤੇ ਜਮਾ ਐਡਾ ਸੋਹਣਾ। ਮੈਂ ਗੱਲ ਕਰਦਾ ਵੀ ਰੱਬ ਤੇ ਤਵੱਕਲ ਬੰਦੇ ਦਾ ਹੋਣਾ ਚਾਹੀਦਾ। ਜਿਹੜੀ ਕਿਸਾਨੀ ਆ ਤਾਂ ਉਂਝ ਹੀ ਰੱਬ ਦੇ ਨੇੜੇ ਆ, ਤੇ ਤਵੱਕਲ ਦੀ ਗੱਲ ਆ ਵੀ ਰੱਬ ਨੇ ਐਡਾ ਸੋਹਣਾ ਜਮਾ। ਬੰਦੇ ਕਹਿੰਦੇ ਸੀ ਇਹ ਤੁਹਾਨੂੰ ਗੱਡਣਾ ਪਊਗਾ ਦੁਬਾਰਾ, ਵੀ ਅਖੇ ਜਿੱਥੇ ਕਣੀ ਜਾ ਕੇ ਡੇਗੀ ਨਾ ਵੀ ਦੇ ਉੱਤੇ ਚਟਾਲੇ ਦੇ ਤੇ ਅਖੇ ਉਹ ਜੰਮਣ ਨਹੀਂ ਲੱਗਿਆ, ਇਦਾਂ ਕਹਿੰਦੇ ਸੀ ਵੀ ਉਹ ਥਾਂ ਬਦਲ ਜਾਂਦੀ। ਫਿਰ ਅਖੇ ਜੀ ਟਾਕੀਆਂ ਬਣ ਜਾਣੀਆਂ। ਲੈ ਪੱਧਰਾ ਜੰਮਿਆ ਹੈ, ਐਡਾ ਸੋਹਣਾ ਜੰਮਿਆ ਹੈ। ਅਸੀਂ ਉਹ ਬਾਬਾ ਬਾਜ਼ ਦੇ ਟਾਈਮ ਗੱਲ ਠੀਕ ਹੈ ਤੇਰੀ, ਵਕਤਾਂ ਦੀ ਵੀ ਗੱਲ ਹੁੰਦੀ। ਸਿਆਣੇ ਕਹਿੰਦੇ ਵਕਤ ਚੰਗੇ ਹੋਣ ਪੁੱਜੇ ਛੋਲੇ ਜੰਮ ਪੈਂਦੇ ਆ। ਪਰ ਇਹ ਆ ਵੀ ਜੇ ਇਹੀ ਨਾ ਗੱਡਿਆ ਹੁੰਦਾ ਤਾਂ ਵੀ ਲੇਟ ਹੋ ਗਏ ਸੀ, ਤੇ ਜੇ ਖਰਾਬ ਹੋ ਜਾਂਦਾ ਤਾਂ ਵੀ ਖਰਚਾ ਵੀ ਪੈ ਗਿਆ ਸੀ, ਗਿਰਣਾ ਵੀ ਦੁਬਾਰਾ ਪੈ ਗਿਆ ਸੀ। ਪਰ ਰੱਬ ਦਾ ਸ਼ੁਕਰ ਆ ਵੀ ਆ ਤਾਂ ਇਹ ਨਾਲ ਰਲ ਜੂਗਾ ਇਹ ਚਟਾਲਾ। ਹਜੇ ਜਿਹੜਾ ਲੂਸਣ ਆ ਜਿਹੜਾ ਬੰਨੇ ਦੇ ਉੱਤੇ ਆ ਨਾ, ਇਹ ਬੰਨੇ ਦੇ ਉੱਤੇ ਅਸੀਂ ਉਹ ਲਾਈਆਂ ਮੂਲੀਆਂ ਲਾਈਆਂ। ਹੁਣ ਅਸੀਂ ਜਦੋਂ ਸਰਦੀ ਹਾਂ ਇਹ ਜਿਹੜਾ ਨਾ ਗਾਰਡਨ ਕਿਚਨ ਅਸੀਂ ਤੁਹਾਨੂੰ ਦੱਸਾਂਗੇ ਵੀ ਹੁਣ ਕਿਹੜੀ ਸ਼ੈ ਦਾ ਮੌਸਮ ਆ, ਉਹ ਤੁਹਾਨੂੰ ਅਗਲੀ ਫਿਲਮ 'ਚ ਦੱਸਾਂਗੇ। ਜਦੋਂ ਅਸੀਂ ਚਟਾਲਾ ਲਾਵਾਂਗੇ ਨਾ, ਮੈਂ ਕਿਆਰੀਆਂ ਬਣਾ ਕੇ ਜਿਹੜੀ ਸਬਜ਼ੀ ਮੈਂ ਲਾਉਂਗਾ ਉਹੀ ਤੁਸੀਂ ਘਰੇ ਲਾ ਲਿਓ, ਜਿੱਥੇ ਮਰਜ਼ੀ ਲਾ ਲਿਓ। ਮੌਸਮ ਹੁਣ ਤਾਂ ਧੱਕੇ ਤੋਂ ਜੰਮਦੀ ਹੈ। ਅੱਛਾ, ਤੇ ਇਹ ਮੂਲੀਆਂ ਲਾਈਆਂ ਬੰਨੇ ਦੇ ਉੱਤੇ, ਜਦ ਨੂੰ ਚਟਾਲਾ ਹੋਣਾ ਮੂਲੀਆਂ ਵੀ ਤਿਆਰ ਹੋ ਜਾਣੀਆਂ।
ਪਰ ਤੁਸੀਂ ਮੇਰੇ ਮਗਰਲੇ ਪਾਸੇ ਜਿਹੜਾ ਦੇਖ ਰਿਹਾ ਨਾ, ਆ ਹਰਾ ਕਚੂਰ ਖੇਤ, ਬਾਜੇ ਬੰਦੇ ਨੂੰ ਦੇਖ ਕੇ ਕਹਿੰਦੇ ਹੋਣੇ ਵੀ ਖਬਰੇ ਇਹਨਾਂ ਦਾ ਸਾਗ ਹੀ ਪੱਕ ਗਿਆ, ਵੀ ਸਾਗ ਤਿਆਰ ਹੋ ਗਿਆ। ਇਹ ਸਾਗ ਨਹੀਂ ਹੈ, ਇਹ ਤੁਹਾਨੂੰ ਚੇਤੇ ਹੋਣਾ ਇਹ ਗੋਭੀ ਆ। ਤੇ ਗੋਭੀ ਇਸ ਟਾਈਮ ਰੋਜ਼ ਨਾ ਪੱਟ ਕੇ ਮੋਮੀ ਲਿਫਾਫਿਆਂ 'ਚ ਪਾ ਕੇ ਪੰਸੇਰੀ ਵਾਲੇ, ਤੇ ਉਹ ਅਸੀਂ ਲੈ ਕੇ ਜਾਂਦੇ ਆ। ਉਸ ਪਾਸੇ ਪਈ ਆ, ਜਾਂ ਤਾਂ ਬਟਨ ਦਬ ਲਾ ਉਧਰ ਚੱਲ ਇਦਾਂ ਹੀ ਤੁਰਿਆ ਚੱਲ, ਇਹ ਦਬ ਹੀ ਲੈ ਬਟਨ। ਅੱਛਾ, ਉਹ ਗੋਭੀ ਹੈ ਅਗੇਤਰੀ। ਅਗੇਤਰੀ ਗੋਭੀ ਦੇ ਵਿੱਚੋਂ ਨਾ ਗੋਭੀ ਪੱਟ ਕੇ ਇਸ ਟਾਈਮ ਜਿਹੜੇ ਫੁੱਲ ਤਿਆਰ ਹੁੰਦੇ ਆ ਉਹ ਇੱਥੇ ਲੈ ਆਈਦੇ ਆ। ਆਹ ਗੋਭੀ ਆ ਪਿਛੇਤਰੀ, ਆ ਮਗਰਲੇ ਪਾਸੇ, ਇਹਨੂੰ ਹਜੇ ਮਹੀਨਾ ਖੰਡ ਲੱਗ ਜਾਣਾ। ਤੇ ਇਸ ਤੋਂ ਵੀ ਪਿਛੇਤਰੀ ਹੈ ਉਹ ਮਗਰਲੇ ਪਾਸੇ, ਉਹ ਫਿਰ ਉਦੋਂ ਦਿਖਾਈ ਸੀ। ਤੇ ਆਲਾ ਕਰਾ ਜਿਹੜੀ ਅਗੇਤਰੀ ਆ ਟੁੱਟ ਰਹੀ ਆ, ਇਹ ਪੰਸੇਰੀ ਦਾ ਛਾਪਰ ਆ ਕੰਡਾ ਪਿਆ, ਤੇ ਇਦਾਂ ਤੋਲ ਕੇ 2-2 ਕਿਲੋ ਵਾਲੇ 2 ਵੱਟੇ ਆ ਤੇ ਕਿਲੋ ਵਾਲਾ 1 ਆ, ਪੰਸੇਰੀ ਬਣ ਗਈ। ਤੇ ਇੱਕ ਛਾਪਰ ਇਹ ਜਾ ਰਿਹਾ, ਕਹਿ ਲਓ ਵੀ 500 550 ਇੱਥੇ ਚੱਲ ਰਿਹਾ ਮੰਡੀ ਦੇ ਵਿੱਚ। ਗਾਂ ਹੱਟੀਆਂ ਵਾਲੇ ਤੁਹਾਨੂੰ ਕਿਵੇਂ ਦੇ ਰਹੇ ਆ ਇਸ ਗੱਲ ਦਾ ਸਾਨੂੰ ਠੇਕਾ ਨਹੀਂ, ਕਿਉਂਕਿ ਉਹ ਤਾਂ ਉਹਨਾਂ ਨੇ ਤਾਂ ਮਹਿੰਗਾ ਹੀ ਦੇਣਾ, ਉਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ। ਉਹ ਜਿਨ੍ਹਾਂ ਨੇ ਪੁੱਛਣਾ, ਹੁਣ ਉਹ ਜਿਹੜੀ ਸਵੇਰੇ ਰਿਪੋਰਟ ਨਹੀਂ ਦੇ ਕੇ ਜਾਂਦੇ, ਪਰਚੀ ਰੇਟਾਂ ਵਾਲੀ ਜਿਹੜੀ ਦੇ ਕੇ ਜਾਂਦਾ ਬੰਦਾ, ਉਹ ਰੁਪਈਏ ਦੀ ਆ ਤੇ ਉਹ 10 'ਚ ਦੇ ਕੇ ਜਾਂਦਾ, ਵੀ ਤੜਕੇ ਹੀ ਉਹ ਸ਼ੁਰੂ ਹੋ ਜਾਂਦੀ 2 ਨੰਬਰੀ। ਨਾਲ ਕਹਿ ਕੇ ਜਾਂਦਾ ਜਿਹੜਾ ਇਸ ਤੋਂ ਹਾਂ, ਆਖੇ ਜੀ ਜਿਹੜਾ ਇਹਦੇ ਤੇ ਅਮਲ ਨਾ ਕਰੂ ਉਹਨੂੰ ਜੁਰਮਾਨਾ ਕਰਾਂਗੇ, ਵੀ ਤੂੰ ਆਪ ਹੀ ਨਹੀਂ ਅਮਲ ਕਰ ਰਿਹਾ, ਤੂੰ ਤਾਂ ਰੇਟ ਪਹਿਲੇ ਸਵੇਰੇ ਤੜਕੇ ਖਰਾਬ ਕਰਤਾ। ਇਹ ਟਰੈਕਟਰ ਅਸੀਂ ਰੇੜੀ ਦੀ ਫਿਲਮ ਬਣਾ ਰਹੇ ਸੀਗੇ, ਇਹਨੇ ਸਾਡੀ ਰੇੜੀ ਪਰਾਂ ਕਰਤੀ, ਆਖੇ ਮੈਂ ਟਰੈਕਟਰ ਟਪਾਣਾ, ਤੇ ਇਹ ਸੋਟਾ ਲੈ ਕੇ ਸਾਡੇ ਮਗਰ ਹੀ ਆ। ਹੁਣ ਇਹ ਗੋਭੀ ਪਾਸੇ ਕਰੂਗਾ, ਇਹ ਨਸੀਬ ਆ ਜੀ ਸਾਡਾ ਭਰਾ, ਇਹ ਸਾਡਾ ਭਰਾ ਨਸੀਬ ਹੈ ਤੇ ਸਾਡਾ ਨਸੀਬ ਹੈ। ਹਾਂ, ਰੱਬ ਤੇਰੇ ਨਸੀਬ ਚੰਗੇ ਕਰੇ। ਇਹ ਉਂਝ ਇਹਦਾ ਨਾਂ ਨਸੀਬ ਆ। ਅੱਛਾ, ਗੋਭੀ ਦਾ ਜੀ ਇੱਕ ਵਾਰੀ ਫੁੱਲ ਦਿਖਾ ਦਈਏ ਵਿੱਚ ਲੱਗਿਆ ਹੈ, ਤੇ ਫਿਰ ਆਪਾਂ ਮਾਫੀ ਮੰਗ ਲਾਂਗੇ, ਆਪਣਾ ਛੁੱਟੀ ਮੰਗ ਲਾਂਗੇ। ਸਾਰਿਆਂ 'ਚ ਹੀ ਫੁੱਲ ਆ, ਹੈ ਤਾਂ ਕਿਸੇ 'ਚ ਵੱਡਾ ਕਿਸੇ 'ਚ ਛੋਟਾ। ਆਹੋ, ਆ ਦੇਖੋ ਨਾ ਜੀ, ਇਦਾਂ ਆ ਦੇਖ, ਇਦਾਂ ਬਿਸਮਿਲ੍ਲਾ। ਮੈਂ ਕਹਿੰਦਾ ਹੈ ਵੀ ਆ ਦੇਖੋ ਦੇਸੀ ਆ, ਜੀ, ਬਾਜੇ ਬੰਦੇ ਦੇਸੀ ਆ ਇਹ ਲਾ ਕਿੱਲਾ ਦੇਸੀ ਆ। ਹਾਈ ਬ੍ਰੈਡ ਆ ਨਾ ਜਿਹੜੀ, ਉਹ ਪਰਾਂ ਲੱਗੀ ਸੀ, ਤੇ ਇਹ ਖਾਦਿਆਂ ਬੜੀ ਸਵਾਦੀ ਆ। ਹੁਣ ਜੇ ਮੈਂ ਖਾਦੀ ਤੋਂ ਕਚਰ ਦੀ ਲੈ ਖਾ ਕੇ ਦਿਖਾ ਦੇ। ਹਾਂ, ਕਿੱਦਾਂ ਦੀ? ਸਹੀ ਆ ਜੀ। ਵਾਹ ਜੀ ਵਾਹ। ਆ ਕੀ ਖਾ ਰਿਹਾ? ਖੀਰਾ ਜੀ। ਲੈ, ਘਰ ਦੀ ਸ਼ੈ ਹੋਵੇ ਕੰਮ ਆਈ ਜਾਂਦੀ। ਉਹ ਆਪਣਾ ਖੀਰੇ ਖਾ ਰਿਹਾ, ਖੀਰੇ ਖਾ ਕੇ ਦੇਖ ਲੈ ਜੇ ਤੈਨੂੰ ਫਰਕ ਪੈ ਜਾਏ। ਇਹ ਸਲਾਦ ਦਾ ਟਾਈਮ ਹੈ ਤੇਰੇ? ਹਾਂ, ਇਸ ਟਾਈਮ ਖੀਰੇ ਖੁਰੇ ਖਾਂਦਾ। ਆ ਜਾ ਉਰੇ ਆ ਬਈ, ਗੋਭੀ ਖਾ ਕੇ ਦਿਖਾ, ਖਾ ਕੇ ਦੱਸ ਕਿੱਦਾਂ ਦੀ ਹੈ। ਠੀਕ ਹੈ, ਠੀਕ ਕਾਦੀ ਆ? ਉਧਰ ਕੈਮਰੇ ਵਾਲ ਦੇਖ ਕੇ ਦੱਸ। ਠੀਕ ਐਦਾਂ ਕਰ ਦਿਓ, ਕਿਵੇਂ ਕਰਦਾ? ਆ ਦੇਖੋ ਜੀ, ਪਸੰਦ ਆਈ ਇਹਦੇ। ਵਾਹ ਬਈ ਵਾਹ। ਸਿਆਣੇ ਕਹਿੰਦੇ ਆ ਵੀ ਪੈਰ ਤੇ ਉਹਦਾ ਸ਼ੁਕਰ ਕਰਨਾ ਚਾਹੀਦਾ। ਅਸੀਂ ਜਦੋਂ ਖੇਤਾਂ ਨੂੰ ਜਾਂਦੇ ਆ ਨਾ, ਅਸੀਂ ਭੁੱਖੇ ਨਹੀਂ ਮੁੜਦੇ, ਕੋਈ ਨਾ ਕੋਈ ਸ਼ਾਇਦ ਖਾਣ ਨੂੰ ਲੱਭ ਹੀ ਜਾਂਦੀ ਹੈ। ਕਦੀ ਗੋਭੀ ਖਾ ਲਈ, ਖੀਰੇ ਖਾ ਲਏ, ਕਰੇਲੇ ਤਾਂ ਖੈਰ ਕੱਚੇ ਨਹੀਂ ਖਾ ਹੁੰਦੇ, ਹੋਰ ਕੁਝ ਨਾ ਲੱਭੇ, ਚਿੱਬੜ ਤਾਂ ਕਿਤੇ ਗਿਆ ਹੀ ਨਹੀਂ। ਮੱਕੀ ਆ ਚਾਹੇ ਡਿੱਗ ਗਈ ਆ, ਪਰ ਅਸੀਂ ਭੁੰਨ ਕੇ ਖਾਧੀ ਆ ਸ਼ਾਮੀ, ਐਡੀ ਸਵਾਦੀ ਮਿੱਠੀ ਸੀ। ਵੀ ਖੇਤਾਂ ਦੇ ਵਿੱਚ ਨਾ ਕੁਛ ਬੰਦੇ ਨੂੰ ਲੱਭ ਜਾਂਦਾ। ਤਾਂ ਮੈਂ ਕਹਿੰਦਾ ਵੀ ਆਪਦੇ ਖੇਤਾਂ ਦੇ ਵਿੱਚ ਨਾ ਸਬਜ਼ੀਆਂ ਜ਼ਰੂਰ ਲਾਓ। ਆ ਹੁਣ ਮੌਸਮ ਆ ਸਬਜ਼ੀਆਂ ਦਾ, ਜਿਹੜੀ ਸ਼ਾਇਦ ਤੁਸੀਂ ਘਰੇ ਵੀ ਗਮਲਿਆਂ 'ਚ ਵੀ ਲਾਓਗੇ ਉਹ ਵੀ ਹੋ ਜੂਗੀ, ਮੌਸਮ ਆ। ਜਿਹੜੀਆਂ ਲਾਹੌਰ ਸ਼ਹਿਰ ਮਹਿੰਗੀਆਂ ਮਿਲਦੀਆਂ ਨਾ ਆਰਗੈਨਿਕ, ਤੁਹਾਡੇ ਕੋਲ ਐਵੇਂ ਹੋ ਜਾਂਦਾ। ਹਾਂ, ਤੁਹਾਡੇ ਕੋਲ ਧੱਕੇ ਨਾ ਹੋ ਜਾਣੀਆਂ। ਤੁਸੀਂ ਜੋ ਉਹਦੇ ਪੈਸੇ ਭਰਨੇ ਆ ਘਰੇ ਲਾ ਲਓ, ਇਹ ਨਹੀਂ ਹੈ ਕਿ ਗਾਜਰਾਂ ਲਾ ਲਓ, ਮੂਲੀਆਂ ਲਾ ਲਓ, ਤੁਹਾਡੇ ਮਹੀਨਾ ਖੰਡ ਲੰਘ ਜਾਣਾ। ਫਿਰ ਬਗੈਰ ਸਪਰੇਅ ਖਾਦ ਤੋਂ, ਤੁਹਾਡੀ ਮਰਜ਼ੀ ਦੀ, ਬਿਮਾਰੀ ਕੋਈ ਨਹੀਂ। ਤੇ ਇਦਾਂ ਦੇ ਸੁਨੇਹੇ ਅਸੀਂ ਤਾਂ ਤੁਹਾਨੂੰ ਪਹੁੰਚਾਉਂਦੇ ਆ, ਤੇ ਬਾਕੀ ਕਰਨੇ ਤਾਂ ਤੁਸੀਂ ਆਪ ਆ ਨਾ। ਹੁਣ ਅਸੀਂ ਲਾ ਕੇ ਤਾਂ ਨਹੀਂ ਨਾ ਦੇਣੀ। ਤੇ ਦੁਆਵਾਂ 'ਚ ਯਾਦ ਰੱਖਿਓ ਜੀ, ਸ਼ਾਮ ਹੋ ਗਈ ਆ, ਇਹ ਦਿਖਾ ਦੇ ਵੀ ਸੂਰਜ ਉੱਧਰੋਂ। ਦੁਆਵਾਂ 'ਚ ਯਾਦ ਰੱਖਿਓ, ਰੱਬ ਤੁਹਾਨੂੰ ਜਿੱਥੇ ਰੱਖੇ ਖੈਰੀ ਸਲਾਮਤੀ ਰੱਖੇ, ਤੇ ਰੱਬ ਸਖਿਆਈਆਂ ਕਰੇ। ਦੂਆਂ ਵਾਸਤੇ ਵੀ ਸਖਿਆਈਆਂ ਕਰੋ, ਤੇ ਬੜੀ ਮਿਹਰਬਾਨੀ ਜੀ।